ਅੱਛਾ ਹੁਣ ਇਹ ਦੱਸੋ ਹਾਂਜੀ ਆਪਣਾ ਪਿੰਡ ਚੇਤੇ ਆਂਦਾ? ਆਉਂਦਾ ਵਾ ਮਿਆਣੀ ਸੀਗੀ, ਮਿਆਣੀ ਨਾਲ ਦਾ ਪਿੰਡ ਕਿਹੜਾ ਅੱਛਾ 2 ਮੀਲਾਂ 'ਚ ਮਿਆਣੀ ਸੀ। ਤਾਂ ਜਿਹੜੇ ਆਮ ਸਾਰੇ ਡੇਰੇ ਲੱਗੇ ਰਹਿੰਦੇ ਸੀ ਬਾਹਰ ਤੇ ਹਾਰਾ ਦੁਆਰਾ ਤੇ ਹਾਂ ਚਰਾ ਲਗਾ ਇਧਰ ਵੀ ਪਈ ਆ ਮਾਲ ਚੁੱਕਦਾ ਸੀ ਲੋਕਾਂ ਦਾ। ਅੱਛਾ ਲੋਕ ਬਹੁਤ ਚੰਗੇ ਸੀਗੇ, ਸਾਰੇ ਹੀ ਚੰਗੇ ਸੀ। ਗੁੱਜਰ ਸਾਡਾ ਇਲਾਕਾ ਸਾਰੇ ਚੰਗੇ, ਅੱਛਾ ਸਿੱਖ ਵੀ ਚੰਗੇ ਸੀ। ਸਿੱਖ ਨੇ ਨਹੀਂ ਕਿਸੇ ਨੂੰ ਕੀਤਾ, ਅੱਛਾ ਨਾ ਸਿੱਖ ਨੇ ਮਿਆਣੀ ਚਾਣ ਕੇ ਚੋਰੀ ਲਾਈ। ਹੂੰ ਤੇ ਚੇਤੇ ਆਂਦਾ, ਅੱਖਾਂ ਮੂਰੇ ਆਂਦਾ ਪਿੰਡ ਆਪਣਾ? ਆਉਂਦਾ ਸਭ ਕੁਝ ਹੀ ਆਉਂਦਾ। ਹੁਣ ਤੇ ਕਹਿੰਦੇ ਨਜ਼ਰ ਵੀ ਕਮਜ਼ੋਰ ਆ। ਨਜ਼ਰ ਕਮਜ਼ੋਰ ਆ, ਉਹਦਾ ਦੀਦਾ ਹੀ ਆ ਵੀ ਇੱਥੇ ਹੋ ਸੀ ਇੱਥੇ ਹੋ। ਚੰਗੇ ਭਲੇ ਵਸਦੇ ਸਾਂ, ਚੰਗੇ ਘਰ-ਵਾਰ ਸੀ। ਸੰਨ 47 ਵਿੱਚ ਐਸੀ ਪਈ ਮਾਰ ਸੀ। ਬਚਪਨ ਵਾਲਾ ਯਾਰ ਨਾਸਰ ਮਿਲਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ। अस्सलाम वालेकुम, सत श्री अकाल। मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਦੀ ਟੀਮ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਬਜ਼ੁਰਗਾਂ ਦੀ ਗੱਲਬਾਤ ਤੁਹਾਡੇ ਰੂਬਰੂ ਪੇਸ਼ ਕਰਦੀ ਹੈ ਜਿਨ੍ਹਾਂ ਨੇ 1947 ਦੇ ਪਹਿਲੇ ਦੀ ਸਾਂਝ ਔਰ 1947 ਦੇ ਵਿੱਚ ਹੋਏ ਕਤਲੋ ਗਾਰਤ ਦੇ ਗਵਾਹ ਸਨ। ਔਰ ਇਹਨਾਂ ਹੀ ਸਾਂਝਾਂ ਤੇ ਪਿਆਰ ਮੁਹੱਬਤ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਜੀ 247 ਮਿਆਣੀ ਵਿੱਚ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ ਜੋ ਉਸ ਵੇਲੇ ਲਗਭਗ 30-31 ਸਾਲਾਂ ਦੇ ਸਨ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਆਉਣ ਵਾਲੀ ਪੀੜ੍ਹੀ ਤੱਕ ਇਹ ਗੱਲਬਾਤ ਦੀ ਸਾਂਝ ਪਹੁੰਚਾਉਂਦੇ ਹਾਂ। अस्सलाम वालेकुम बाबा जी। ਵਾਲੇਕੁਮ ਸਲਾਮ। बाबा जी की हाल जे, ठीक हो? ਠੀਕ ਆ ਜੀ, ਰਾਜੀ ਬਾਜੀ। की नाम जे अपना? ਅਬਦੁਲ ਹਮੀਦ। अब्दुल हमीद। ते केड़ी बरादरी जे अपनी? ਮੁਗਲਾਂ ਦੀ ਆ ਬਰਾਦਰੀ, ਬੜਾ ਬਜ਼ੁਰਗਾਂ ਦੀ ਤਾਂ ਸੀਗੀ। अच्छा, मुगल बरादरी। ਹਾਂ, ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਜੀ? ਉਹਦਾ ਨਾਮ ਸੀਗਾ ਸੁਲਤਾਨ। ਫੌਤ ਹੋ ਗਿਆ ਉਧਰੇ ਫੌਤ ਹੋ ਗਿਆ। ਸੁਲਤਾਨ ਸੀ ਉਹਨਾਂ ਦਾ ਨਾਮ। ਤੇ ਤੁਸੀਂ ਚੜ੍ਹਦੇ ਪੰਜਾਬ ਤੋਂ ਆਏ ਹੋ? ਹਾਂਜੀ, ਚੜ੍ਹਦੇ ਪੰਜਾਬ ਚੋਂ ਮਿਆਣੀ ਉੱਥੇ ਦੀ ਆ। ਅੱਛਾ, ਉਧਰੋਂ ਦੇ ਮਿਆਣੀ ਤੋਂ ਆਏ ਹੋ। ਆਹੋ, 47 ਚ ਆਏ ਹੋ? 47 ਚ। ਅੱਛਾ, ਤੇ ਉੱਥੇ ਮਿਆਣੀ ਆਪਣਾ ਪਿੰਡ ਸੀ? ਪਿੰਡ ਸੀ, ਸ਼ਹਿਰ ਸੀ ਬੜਾ ਵੱਡਾ, 2 ਮੀਲ ਮਰੱਬੇ ਸੀ ਆਇਆ ਨੂੰ। ਅੱਛਾ, ਤੇ ਉਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਬਹੁਤ ਪਿੰਡ ਸੀਗੇ, ਕੋਈ ਨਾਮ ਚੇਤੇ ਨੇ? ਨਾਮ ਚੇਤੇ ਹੀ ਆ ਪਰ ਸਿੱਖਾਂ ਦੇ ਪਿੰਡ ਸੀਗੇ ਰੜਾ, ਟਾਹਲੀ। ਟਾਲੀ? ਹਾਂਜੀ, ਇਹ ਸੀ 5 ਮੀਲਾਂ ਤੇ। ਅੱਛਾ ਪਿੱਛੇ ਗੁੱਜਰ ਸੀਗੇ ਸਾਰੇ ਗੁਰਦਾਸਪੁਰ ਦੇ ਜ਼ਿਲ੍ਹੇ ਦੇ। ਅੱਛਾ ਉਹਨਾਂ ਦੀ ਜ਼ਮੀਨ ਦਰਿਆ ਦੇ ਉੱਤੇ ਸੀ, ਛੰਨਾਂ ਪਾਈਆਂ ਸੀ। ਅੱਛਾ ਉਹ ਆਪੋ ਆਪਣੀ ਕਮਾਈ ਕਰਦੇ ਸੀ। ਅੱਛਾ ਜੀ। ਤੇ ਇਹ ਹਿੰਦੂ ਸੀਗੇ ਸਾਡੇ, ਬਹੁਤ ਸੀਗੇ। ਪਰ ਉਹਨਾਂ ਦੀ ਜਾਇਦਾਦ ਕੋਈ ਨਹੀਂ, ਮਕਾਨ ਉਹਨਾਂ ਨੇ ਬਣਾ ਲਏ ਹੋਏ ਸੀਗੇ। ਕੌਣ ਸੀ, ਕੋਈ ਉਹਨਾਂ ਦੇ ਨਾਮ ਚੇਤੇ ਹੈ? ਭਗਤੂ, ਭਗਤੂ? ਆਰਤੀਆ ਅੱਛਾ ਮਸ਼ਹੂਰ ਸੀਗਾ, ਆੜਤ ਕਰਦਾ ਸੀ ਉੱਥੇ। ਅੱਛਾ ਔਰ ਕੋ ਰੱਖਾ ਸੀ, ਕੋਈ ਦੁੱਲਾ ਸੀ, ਇਹੋ ਜਿਹਾ ਨਾਮ ਬਥੇਰੇ ਆ, ਸਾਰੇ ਲਿਖ ਲਓ ਜਿਹੜੇ। ਅੱਛਾ, ਤੇ ਤੁਹਾਡੇ ਜਿਸ ਪਿੰਡ 'ਚ ਤੁਸੀਂ ਰਹਿੰਦੇ ਸੀਗੇ ਹਾਂ, ਉੱਥੇ ਗੁਰਦੁਆਰਾ ਹੈ ਸੀਗਾ? ਗੁਰਦੁਆਰੇ ਤੇ 2-3 ਸੀ, ਬਾਹਰ ਸੀਗੇ। ਇੱਕ ਅੱਛਾ। ਅੰਦਰ ਸੀਗਾ ਇਹਨਾਂ ਦੇ ਇਸਲਾਮ ਦੇ ਉੱਤੇ ਚੜ੍ਹਦੇ ਪਾਸੇ ਅੱਛਾ ਗੁਰਦੁਆਰਾ, ਉਹ ਇਹਨਾਂ ਦੇ ਮਕਾਨ ਸੀਗੇ ਉੱਥੇ। ਨਾਲ ਮੁਸਲਮਾਨਾਂ ਦੇ ਵੀ ਸੀਗੇ ਵਿੱਚ, ਅੱਛਾ ਮਿਆਣੀ ਦੇ ਇੱਧਰਲੇ ਪਾਸੇ। ਅੱਛਾ, ਮਤਲਬ ਮਿਆਣੀ ਦੇ ਵਿੱਚ ਸਿੱਖ ਵੀ ਰਹਿੰਦੇ ਸੀ ਤੇ ਹਿੰਦੂ ਵੀ ਤੇ ਮੁਸਲਮਾਨ ਕੋਈ ਵੀ? ਨਹੀਂ ਸੀਗਾ ਉੱਥੇ, ਅੱਛਾ ਸਿੱਖ ਸਾਡੇ ਆਲੇ ਦੁਆਲੇ ਸੀਗੇ। ਅੱਛਾ ਤੇ ਲਾਗੇ ਪਿੰਡਾਂ ਦੇ ਮੀਲ 2 ਮੀਲ 4 ਮੀਲ। ਅੱਛਾ, ਤੇ ਜਿਹੜੇ ਉੱਥੇ ਹਿੰਦੂ ਵਸਦੇ ਸੀ ਹਾਂਜੀ। ਉਹਨਾਂ ਨਾਲ ਆਪਣਾ ਸਾਂਝ ਕਿਸ ਤਰ੍ਹਾਂ ਦੀ ਸੀਗੀ? ਉਹਨਾਂ ਦੀ ਬੜੀ ਸੀਗੀ, ਬੋਲਣ ਦੇ ਮਿੱਠੇ ਆ, ਗੱਲ ਕੀਤੀ ਆ ਤਾਂ 10 ਨੇ ਲਿਖ ਲਿਆ। ਅੱਛਾ ਕੱਪੜ ਪਾਈ ਫਿਰਦੇ ਸੀਗੇ। ਅੱਛਾ ਇਹ ਸ਼ਾਇਦ ਸਾਡੀ ਸੁਰਤ ਦੇ ਵਿੱਚ
2.5 ਸਾਲ ਪਹਿਲੇ ਇੱਕ ਛੋਟੂ ਰਾਮ ਹੋਇਆ ਅੱਛਾ ਸਾਡੀ ਤਹਿਸੀਲ ਦੇ ਵਿੱਚ। ਅੱਛਾ ਛੋਟੂ ਰਾਮ ਛੋਟੂ ਰਾਮ ਹਿੰਦੂ, ਅੱਛਾ ਉਹ ਸਾਡੀ ਤਹਿਸੀਲ ਸੀਗੀ ਹੁਸ਼ਿਆਰਪੁਰ ਦੀ, ਬੜਾ ਬਣਾ ਕਰਕੇ ਅੱਛਾ ਨਾ ਉਹਦਾ ਯਾਦ ਸੀ, ਹੁਣ ਜ਼ਿਆਦਾ ਨਹੀਂ ਆਉਂਦਾ। ਉਹ ਕੀ ਕਰਦਾ ਸੀ ਛੋਟੂ ਰਾਮ? ਛੋਟੂ ਰਾਮ ਮਾਲਕ ਸੀਗਾ, ਹੁਕਮਰਾਨ ਸੀ। ਅੱਛਾ 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 ਹੁਕਮਰਾਨ ਸੀ। ਆਹੋ ਉਹਦਾ ਬੜਾ ਨਾਮ ਹੈਗਾ ਛੋਟੂ ਰਾਮ ਦਾ। ਛੋਟੂ ਰਾਮ ਦਾ ਬੜਾ ਨਾਮ ਆ। ਅੱਛਾ ਦੇਖਿਆ ਤਾਂ ਅਸੀਂ ਨਹੀਂਗਾ, ਹਾਂ ਹਾਂ ਪਰ ਉਹਦੀ ਜਿਹੜੀ ਕਹਾਣੀ ਹੈ ਨਾ ਉਹ ਬੜੀ ਚੰਗੀ। ਕੀ ਕਹਾਣੀ ਸੀ ਉਹਦੀ? ਤਹਿਸੀਲ ਦਸੂਆ ਤੇ ਤਹਿਸੀਲ ਸੀ ਉਹ ਭੁੱਲਦਾ ਹੁਣ, ਮੂੰਹ ਤੋਂ ਨਹੀਂ ਚੱਲਦਾ। ਅੰਮ੍ਰਿਤਸਰ ਨਾ, ਅੰਮ੍ਰਿਤਸਰ ਹੁਸ਼ਿਆਰਪੁਰ। ਹੁਸ਼ਿਆਰਪੁਰ ਅੱਛਾ ਹੁਸ਼ਿਆਰਪੁਰ ਹੁਸ਼ਿਆਰਪੁਰ ਅੱਛਾ ਹਾਂ ਹੁਸ਼ਿਆਰਪੁਰ। ਉੱਥੇ ਉਹਨੇ ਰੌਲਾ ਪਾਇਆ। ਅੱਛਾ ਬੰਦੇ ਭੇਜੇ ਅਸੀਂ, ਸਾਡੇ ਜਿਹੜੇ ਸੀ ਨਾ ਆਲੇ ਦੁਆਲੇ ਦੇ ਬੜੇ ਪਿੰਡ ਸੀਗੇ, ਹਿੰਦੂਆਂ ਨੇ ਘੇਰੇ ਹੋਏ ਸੀ। ਅੱਛਾ ਵਿਆਹ 'ਚ ਹੀ ਬਹਿ ਜਾਣਾ, ਤਦ ਵੀ ਵਿਆਹ ਹੀ ਲਿਖ ਲੈਣਾ ਤੇ ਉੱਦਾਂ ਵੀ ਲਿਖ ਲੈਣਾ। ਅੱਛਾ ਉਹ ਦਰਖਾਸਤ ਦਿੱਤੀ, ਮੁਸਲਮਾਨਾਂ ਨੇ ਰਲ ਕੇ। ਅੱਛਾ ਉਹ ਛੋਟੂ ਰਾਮ ਨੂੰ ਪਤਾ ਲੱਗ ਗਿਆ ਵੀ ਬਹੁਤ ਜ਼ੁਲਮ ਕੀਤਾ ਹੈ। ਅੱਛਾ ਉਹ ਸਾਡੀ ਸੁਰਤ ਦੇ ਵਿੱਚ, ਅਸੀਂ ਉੱਥੇ ਗਏ ਤਾਂ ਨਹੀਂ ਗਏ, ਸਾਡਾ ਕੋਈ ਤਲਕ ਨਹੀਂ ਸੀ। ਜਿਹੜੇ ਜਿਨ੍ਹਾਂ ਦਾ ਪੈਸਿਆਂ ਦਾ ਤਲਕ ਸੀ ਨਾ ਉਹ ਹੀ ਗਏ ਸੀ। ਅੱਛਾ ਪਿੰਡਾ 30-35 ਮੀਲ ਸੀਗਾ ਤੁਰ ਕੇ ਜਾਣਾ, ਅੱਛਾ ਉੱਥੇ ਜਿੱਥੇ ਸੀਗਾ ਤਹਿਸੀਲ। ਅੱਛਾ ਤੇ ਫਿਰ ਅੱਛਾ ਦੱਸੋ। ਉਹਨੇ ਕਿਹਾ ਜੀ ਵਹੀਆਂ, ਇਹਨਾਂ ਨੇ ਹਿੰਦੂਆਂ ਨੂੰ ਕਹਿਤਾ ਵੀ ਆਪੋ ਆਪਣੀਆਂ ਵਹੀਆਂ ਲਾਓ ਜ਼ਿਲ੍ਹੇ ਦੀਆਂ। ਅੱਛਾ ਜ਼ਿਲ੍ਹੇ ਦੀਆਂ ਵਹੀਆਂ ਆ ਗਈਆਂ, ਸਾਡੇ ਵੀ ਗਈਆਂ ਮਿਆਣੀ ਚੋਂ। ਉਹ ਜਿਹੜੇ ਫਸੇ ਸੀ ਉਹਨਾਂ ਨੇ ਜਾਣਾ ਸੀ, ਦੂਏ ਤੇ ਨਹੀਂ ਨਾ ਗਏ। ਅੱਛਾ ਉਹਨੇ ਫਿਰ ਤਕਰੀਰ ਕੀਤੀ, ਆਪਣੀ ਬੰਦੇ ਗਏ ਸੀ ਮਿਆਣੀ ਚੋਂ। ਅੱਛਾ ਉਹਨੇ ਕਿਹਾ, ਉਹਨਾਂ ਨੂੰ ਫਿਰ ਪੁੱਛਿਆ ਵੀ ਕੀ ਲੈਣਾ ਬਾਈ, ਮੋੜ ਲੈਣਾ ਕਿ ਵਿਆਜ ਲੈਣਾ? ਅੱਛਾ ਉਹ ਕਹਿੰਦੇ ਜੀ ਮੋੜ ਕੋਈ ਨਹੀਂ ਲੈਣਾ ਤੇ ਵਿਆਜ ਲੈਣਾ। ਅੱਛਾ ਉਹਨੇ ਕਿਹਾ ਲੂ ਦਿਓ ਇਹਨਾਂ ਦੀਆਂ। ਉਹ ਦੇਖਣ ਗਏ, ਸਾਡੇ ਪਿੰਡ ਦੇ ਵੀ ਗੁਆਂਢੀ ਜੀ ਸੀਗੇ। ਅੱਛਾ ਉਹ ਸਭ ਵਹੀਆਂ ਜਿਹੜੀਆਂ ਨਾ ਲੂ ਦਿੱਤੀਆਂ ਛੋਟੂ ਰਾਮ ਨੇ। ਅੱਛਾ ਅੱਛਾ ਤੇ ਸਾਰੇ ਆਜ਼ਾਦ ਕਰ ਦਿੱਤੇ ਮੁਸਲਮਾਨ। ਅੱਛਾ ਅੱਛਾ ਇਹ ਤਾਂ ਫਿਰ ਬੜਾ ਚੰਗਾ ਕੰਮ ਕੀਤਾ ਸੀ ਛੋਟੂ ਮੈਂ ਰਾਮ। ਕਹਿੰਦਾ ਛੋਟੂ ਰਾਮ ਨੇ ਠੱਠ ਕੱਢ ਦਿੱਤੀ ਸੀ। ਅੱਛਾ ਅੱਛਾ ਜਿਹੜੇ ਤੁਹਾਡੇ ਆਲੇ ਦੁਆਲੇ ਪਿੰਡ ਸੀ ਸਿੱਖਾਂ ਦੇ, ਹਾਂਜੀ, ਉਹਨਾਂ ਦਾ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਪ੍ਰੇਮ ਪਿਆਰ ਪ੍ਰੀਤ ਕਿਸ ਤਰ੍ਹਾਂ ਸੀ? ਅੱਛਾ ਸਿੱਖ ਮਾੜੀ ਕੌਮ ਨੇ। ਅੱਛਾ ਰਾਹ ਜਾਂਦੇ ਨੂੰ ਵੀ ਪੁੱਛਣਾ, ਖਾਣਾ ਪੀਣਾ। ਅੱਛਾ ਬਾਕੀ ਜਿਹੜੇ ਪਿੰਡ ਸੀ ਸਾਡੇ ਹੁਸ਼ਿਆਰਪੁਰ ਵੱਲ ਨੂੰ ਜਾਂਦੇ ਆ, ਇੱਧਰ ਨੂੰ ਜਾਂਦੇ ਆ, ਉਹਨਾਂ ਦਾ ਗੱਡੇ ਹੁੰਦੇ ਸੀ, ਮੰਜੇ ਡਿੱਠੇ ਹਰ ਪਿੰਡ ਦੇ, ਹਰ ਛੋਟੇ ਵੱਡੇ ਦੇ। ਅੱਛਾ ਉਹ ਇੱਕ ਬੰਦੇ ਬੈਠੇ ਹੋਏ ਆ ਮਾਈਆਂ ਦੇ ਜਿਹਦੇ ਬੰਦਿਆਂ ਦੇ ਜਿਹਦੇ ਅੱਛਾ ਅੱਖਾਂ ਹੇਠਾਂ। ਉਹ ਜਿਹੜਾ ਖੂਨ ਨੂੰ ਵੜ ਜਾਂਦਾ ਸੀ ਨਾ, ਰਹੀ ਅੱਛਾ ਪੈਂਡਾ ਰਾਹ ਦਾ ਹੀ ਸੀਗਾ। 30 ਮੀਲ ਤੱਕ ਵੀ ਸਾਡੇ ਬਜ਼ੁਰਗ ਜਿਹੜੇ ਨਾ ਤੁਰ ਕੇ ਰਿਸ਼ਤੇਦਾਰਾਂ ਨੂੰ ਮਿਲਿਆ। ਅੱਛਾ ਉਹ ਉਹਨਾਂ ਦੀ ਸੇਵਾ ਕਰਦੇ। ਅੱਛਾ ਕਿਸੇ ਜਾਣਦੇ ਹੋ ਆਲ ਦੁਆਲ ਦੇ ਪਿੰਡਾਂ ਜਿਹੜੇ ਸਿੱਖ ਰਹਿੰਦੇ ਸੀ, ਕਿਸੇ ਦਾ ਨਾਮ ਜਾਣਦੇ ਹੋ? ਨਾਮ ਤਾਂ ਨੱਥੂ ਫੱਤੂ ਬਥੇਰੇ ਹੁਣ ਨਹੀਂ ਆਉਂਦਾ, ਐਵੇਂ ਅੱਗੇ ਯਾਰ ਸੀ ਸਾਡੇ ਸਾਰੇ। ਅੱਛਾ ਸਿੱਖ ਕੌਮ ਬਹੁਤ ਬਿਹਤਰ ਆ। ਅੱਛਾ ਉਹ ਦੁੱਖ ਪੈ ਦੇ ਉੱਤੇ ਨਾ ਛੱਡਦੇ ਆ। ਸਾਡੇ ਨਿਆਣੀ ਦੇ ਕਸਾਈ ਸੀਗੇ, ਹੋਰ ਸੀ ਵਪਾਰੀ। ਆ ਗੋਰੀ ਜਾਂਦੇ ਇੱਥੇ ਆ ਗਏ, ਇਹਨਾਂ ਦਾ ਵੀ 2 ਬੁੱਢੇ ਸੀਗੇ ਵਪਾਰ ਕਰਦੇ। ਅੱਛਾ ਉਹ ਵੇਚਦੇ ਸੀ, ਮਾਲ ਵਿਕਦਾ ਸੀਗਾ। ਅੱਛਾ ਅੜ ਜਾਣਾ ਤੇ ਸਰਦਾਰਾ ਦੇਖ ਲਾ, ਕੁਛ ਫਿਰ 2-4 ਵਾਰੀ ਜਵਾਬ ਦੇਣਾ, ਉਹ ਚੱਲ ਜਿੱਥੇ ਤੈਨੂੰ ਰਾਜੀ ਹੋਣਾ ਲੈ ਜਾ, ਖੋਲ ਕੇ ਪਿਆਰ ਨਾਲ ਬੋਲ। ਅੱਛਾ ਮਤਲਬ ਜਿੱਥੋਂ ਤੁਸੀਂ ਰਾਜ਼ੀ ਹੋ ਮਾਲ ਖੋਲ ਕੇ ਲੈ ਜਾਓ, ਕੋਈ ਗੱਲ ਨਹੀਂ। ਤੇ ਪੜ੍ਹਦੇ ਵੀ ਰਹੇ ਹੋਗੇ ਉੱਥੇ? ਨਹੀਂ ਪੜ੍ਹੇ ਸੀਗੇ, ਕੁਰਾਨ ਸ਼ਰੀਫ ਪੜ੍ਹਿਆ ਤੇ ਬਾਕੀ ਸਕੂਲੇ ਨਹੀਂ ਜਾਣ ਜੋਗੇ ਰਹਿ। ਬਾਪ ਸਾਡਾ ਇਕੱਲਾ ਸੀ। ਅੱਛਾ ਵਾਹੀ ਵੀ ਸੀਗੀ ਤੇ ਅਸੀਂ ਗੱਡੀ ਤੇ ਗੱਡਾ ਵਾਹੁੰਦੇ ਸੀ। ਗੱਡੀ ਸਾਡੀ ਗੱਡੇ ਇੱਥੇ ਆਏ ਆ, ਅੱਛਾ ਉੱਥੇ ਦੇ ਵਗਦੇ। ਉਹ ਦੂਰ ਦੇ ਪੈਂਦੇ ਸੀ, ਕੋਈ ਉਸ ਵੇਲੇ ਸਾਈਕਲ ਨਹੀਂ ਸੀ, ਕੋਈ ਜਾਣ ਨਹੀਂ ਸੀ। ਅੱਜ ਕੱਲ੍ਹ ਦੀ ਅਜੇ ਗੱਲ ਆ। ਤੇ ਧੀਆਂ ਭੈਣਾਂ ਦੂਰ ਦੂਰ ਵਿਆਹੁੰਦੇ ਸੀ, ਜਿੱਥੇ ਕਿਸੇ ਦਾ ਨਾਂ ਸੀਗਾ ਆਹੋ ਉੱਥੇ ਹੀ ਜਾਂਦੇ ਸੀ ਵਿਆਹੁਣ। 20 ਮੀਲ ਪੈਂਡਾ ਕਰਕੇ ਬੁੱਢੀਆਂ ਬੰਦੇ ਤੇ ਨਿਆਣੀ ਪਹੁੰਚ ਜਾਂਦੇ ਸੀ। ਨਿਆਣੀ ਬਹੁਤ ਵੱਡਾ ਸ਼ਹਿਰ ਸੀ। ਅੱਛਾ ਲੋਕ ਨਿਆਣੀ ਦੇ ਸਾਰੇ ਚੰਗੇ ਸੀ। ਅੱਛਾ 47 ਵਿੱਚ ਜਦੋਂ ਪਾਰਟੀਸ਼ਨ ਹੋਈ, ਜਦੋਂ ਵੰਡ ਹੋਈ, ਹਾਂਜੀ ਉਜਾੜੇ ਜਦੋਂ ਪਏ, ਹਾਂਜੀ
ਤੁਸੀਂ ਕਿਸ ਤਰ੍ਹਾਂ ਆਪਣੇ ਪਿੰਡ ਤੋਂ ਉੱਠ ਕੇ ਤੇ ਕਿਸ ਤਰ੍ਹਾਂ ਇੱਥੇ ਆਏ? ਇਹ ਸਾਡੀ ਬਰਾਦਰੀ ਆ ਤਰਖਾਣਾ ਦੀ ਆ ਨਾ ਲਾਲਾ ਹਾਂ ਹੂੰ ਤੇ ਇੱਕ ਸੀਗੇ ਤਰਖਾਣੀ ਸੀ ਉਹ ਵੀ। ਹੂੰ ਇਹਨਾਂ ਨੇ ਕਿਹਾ ਸੀਗਾ ਜਿੰਨਾ ਸੀ ਨਾ ਆਲਾ ਦੁਆਲਾ ਸਾਡੇ ਸਿੱਖਾਂ ਦਾ ਲੱਗੇ, ਸਿੱਖਾਂ ਦਾ ਨਹੀਂ ਹਿੰਦੂ ਹੀ ਸੀਗੇ ਬਹੁਤ। ਅੱਛਾ ਮਿਆਣੀ ਵਾਲੇ ਜਿਹੜੇ ਨਾ ਇਹਨਾਂ ਨੂੰ ਮੰਨਦੇ ਘੱਟ ਹੀ ਸੀਗੇ। ਅੱਛਾ ਉਹਨਾਂ ਨੇ ਕਿਹਾ ਵੀ ਮਿਆਣੀ ਸਾਰੀ ਦੀ ਸਾਰੀ ਰੂਹਣੀ ਆ, ਅੱਛਾ ਮਾਰ ਦੇਣੀ ਆ। ਅੱਛਾ ਬਸ ਉਹ ਸਾਡੇ ਬੰਦੇ ਸੀਗੇ ਤਰਖਾਣ ਜਿਹੜੇ ਸੀਗੇ ਹੂੰ। ਉਹ ਹਾਰ ਉਹਨਾਂ ਦਾ ਹਾਰਾ ਵੀ ਸੀਗਾ, ਜਣ ਵੀ ਸੀ, ਦੋ ਭਰਾ। ਉਹਨਾਂ ਨੇ 6 ਫੁੱਟੀਆਂ ਲੈ ਕੇ ਨਾ ਨਾਲਾਂ ਤੇ 6 ਇੰਚੀਆਂ ਚੌੜੀਆਂ ਆ ਪੈਪ ਅੱਛਾ ਜਲੰਧਰੋਂ ਲੈ ਗਏ। 8 ਕੁ ਭਰੇ ਚੱਲੇ ਤੇ 4 ਹੀ ਸੀਗੇ ਤੇ ਸਾਰੇ ਹਿੰਦੂਆਂ ਦੇ ਤੇ ਵਿੱਚ ਸਿੱਖ ਵੀ ਮਾਰੇਗਾ ਵਿਚਾਰੇ ਗਰੀਬ। ਅੱਛਾ ਉਹ ਫਿਰ ਉਹਨਾਂ ਨੇ ਬਣਾ ਕੇ ਤਸਲਾ ਬਣਾਇਆ ਜਿਹੜਾ ਚੱਲਣਾ ਸੀ ਬਰੂਦ, ਅੱਛਾ ਉਹ ਚਲਾਇਆ ਜਾ ਕੇ। ਅੱਛਾ ਉਸ ਵੇਲੇ ਮੈਂ ਨਾਲ ਹੀ ਸੀਗਾ ਉਹਨਾਂ ਦੇ। ਅੱਛਾ ਉਸ ਵੇਲੇ ਜਵਾਨੀ ਬੜੀ ਸੀ, 30 ਸਾਲਾਂ। ਹੂੰ ਇਹ ਸਾਡੀ ਬਰਾਦਰੀ ਨੇ ਕੀਤਾ। ਅੱਛਾ ਉੱਡ ਗਏ ਉਹ, ਬਹੁਤ ਮਰਿਆ। ਸਿੱਖ ਵੀ ਸਨ ਜਿਹੜੇ ਨਾਲ ਉਹਨਾਂ ਦੇ ਆਏ, ਸਿੱਖਾਂ ਦਾ ਨਹੀਂ ਪਤਾ, ਹਿੰਦੂ ਆਏ ਸੀ ਚੂੜੇ ਚਮਾਰ ਆ ਲੁੱਟ ਖੋਹ ਕਰਨੀ। ਅੱਛਾ ਉਹ ਉੱਡ ਗਏ ਸਾਰੇ ਦੇ ਨਾਲ। ਨਹਿਰ ਚੱਲਦੀ ਸੀ। ਅੱਛਾ ਬਾਬਾ ਬੋਤਲ ਸ਼ਾਹ ਇੱਕ ਬਜ਼ੁਰਗ ਹੋਏ ਆ, ਅੱਛਾ ਉਸ ਗਈ ਦੇ ਉੱਤੇ ਮਿਆਣੀ ਤੋਂ ਸੀਗੀ 2 ਮੀਲ ਹਟਣੀ ਅੱਛਾ ਜਾਂਦੇ। ਹੂੰ। ਉੱਥੇ ਜਾ ਕੇ ਉੱਥੇ ਲੜਾਈ ਹੋਈ, ਅੱਛਾ ਨਾਲਾਂ ਚੱਲੀਆਂ, ਖਤਮ ਹੋ ਗਏ। ਹੂੰ ਤੇ ਕੋਈ ਨਹੀਂ ਆਇਆ ਸਾਡਾ ਪਿੰਡ। ਸ਼ਾਮ ਤੱਕ ਫਿਰ ਸਾਰਾ ਦੂਜੇ ਦਿਨ ਤਾਂ ਸਾਰਾ ਨਿਕਲ ਗਿਆ। ਅੱਛਾ ਪਿੰਡ 'ਚ ਕੋਈ ਮੁਸਲਮਾਨ ਵੀਰ ਦੀ ਮੌਤ ਤੇ ਨਹੀਂ ਹੋ ਗਈ? ਨਹੀਂ ਕੋਈ ਨਹੀਂ। ਅੱਛਾ ਉਧਰੋਂ ਨਿਕਲ ਕੇ ਫਿਰ ਤੁਸੀਂ ਕਿਹੜੇ ਰਾਜ ਆਏ ਤੁਸੀਂ? ਅਸੀਂ ਉੱਥੋਂ ਮੈਂ ਦਸੂਹੇ ਨੂੰ, ਦਸੂਹਾ ਸਾਡੀ ਤਹਿਸੀਲ ਸੀ ਨਾ ਐ ਚੜ੍ਹਦੇ ਸੀ। ਅੱਛਾ ਤੇ ਇਹ ਗੁੱਜਰ ਸੀਗੇ ਸਾਰੇ ਲੋਕ, ਦਰਿਆ ਦੇ ਵਿੱਚ ਵੀ ਰਹਿਣ ਵਾਲੇ, ਬਾਹਰ ਵੀ ਰਹਿਣ ਵਾਲੇ। ਹੂੰ ਆ ਛੰਨਾ ਵਾਲੇ, ਅੱਛਾ ਆ ਛੰਨਾ ਬਣਾ ਕੇ ਰਹਿੰਦੇ ਸੀ। ਕੋਠਾ ਨਹੀਂ ਸੀ ਨਾ ਬਣਾਉਂਦੇ, ਆਹੋ। ਪਹਾੜੀ ਇਲਾਕਾ ਸੀ ਨਾ, ਆਹੋ ਆਹੋ ਮਾਲ ਮੰਨੀ ਹਾਂ, ਹੂੰ ਚਲਣਾ ਵੇਚਣਾ ਵੀ, ਖਾਣਾ ਪੀਣਾ ਵੀ ਚੰਗਾ। ਅੱਛਾ ਅਸੀਂ ਦਸੂਹੇ ਚਲੇ ਗਏ, ਬੇਬਹਾ ਚਲੇ ਗਏ। ਉੱਥੇ ਸਾਡੇ ਮਾਮੇ ਰਹਿੰਦੇ ਸੀਗੇ ਨਾਲ ਐਂ ਨੂੰ ਕਰਕੇ। ਹੂੰ ਖਰਾਸ ਉਹਨਾਂ ਦੇ 2 ਸੀਗੇ, ਉਹਨੂੰ ਕਹਿੰਦੇ ਸੀਗੇ ਆਨੰਦਪੁਰ ਨੇ ਇਨੋਵਾਲ ਕੇ ਹੋਇਆ ਪਿੰਡ। ਅੱਛਾ ਉਹ ਜਿਹੜੇ ਉੱਥੇ ਪਤਾ ਲੱਗਾ ਤੇ ਉੱਥੇ ਦਸੂਹੇ ਜਾਂਦਿਆਂ ਖੈਰ ਹੋ ਗਈ। ਇੱਕ ਬੱਸੀ ਦਾ ਚੌਧਰੀ ਸੀਗਾ ਇੱਥੇ ਨਾਲ ਹੀ ਪਿਛਾਂਹ ਨੂੰ ਦਸੂਹੇ ਵੱਲ ਨੂੰ। ਅੱਛਾ ਉਹ ਸਿੱਖ ਤਾਂ ਉਹਦਾ ਨਾਂ ਲੈ ਕੇ ਨਾ ਤੇ ਨੇੜੇ ਗਏ ਨਹੀਂ ਤਾਂ ਚੂੜੇ ਤੇ ਪੜੇ ਗਏ, ਇਹਨਾਂ ਨੂੰ ਝੰਬਦੇ ਦਿੱਤੇ ਸੀ ਲੋਕ। ਅੱਛਾ ਬੜਾ ਬੰਦਾ ਚੰਗਾ ਸੀ, ਸਾਰਿਆਂ ਨੂੰ ਰੋਟੀ ਦਿੱਤੀ, ਪੈਸਾ ਵੀ ਉਹਨਾਂ ਨੂੰ ਦਿੱਤਾ। 2 ਸਿਪਾਹੀ ਗਏ, ਉਹਨਾਂ ਨੂੰ ਹੀ ਰਾਜੀ ਕਰਕੇ ਘੱਲਿਆ। ਕੀ ਨਾਂ ਸੀ ਉਹਦਾ? ਕੋਈ ਨਾਂ ਚੇਤੇ ਉਹਨਾਂ ਦਾ? ਨਾ ਆ ਜਾ ਗਈ ਯਾਰ, ਨੂਰ ਅਹਿਮਦ ਹੋ ਜਾਂਦੀ। ਅੱਛਾ ਨੂਰ ਅਹਿਮਦ। ਅੱਛਾ ਫਿਰ ਉਧਰੋਂ ਕਿੱਥੋਂ ਆਏ ਤੁਸੀਂ ਦਸੂਹੇ ਤੋਂ? ਦਸੂਹੇ ਤੋਂ ਫਿਰ ਰੌਲਾ ਪੈ ਗਿਆ। ਹੂੰ ਉਹ ਜਿਹੜੇ ਮਾਰੇ ਸੀ ਨਾ ਇੱਥੇ ਮਿਆਣੀ 'ਚ? ਮਿਆਣੀ, ਅੱਛਾ ਉਹ ਖਤਮ ਹੋ ਗਏ। ਹਾਂ ਹਾਂ ਸਿੱਖ ਵੀ ਆਪਣਾ ਆਪ ਛਡਾ ਗਏ। ਸਿੱਖ ਪਹਿਲੇ ਤੋਂ ਵੀ ਕੁਝ ਮੁਸਲਮਾਨ ਨਾ ਬਣਦੇ ਹੀ ਹੁੰਦੇ ਸੀ। ਅੱਛਾ ਤੇ ਰਾਤ ਪਰਾਤੇ ਵੀ ਲੰਘਦਾ ਹੋਵੇ ਮੁਸਲਮਾਨ ਦੂਰ ਦੇ ਪਿੰਡ ਸੀਗੇ ਤਾਂ ਆ ਭਗਤੀ ਕਰਦੇ ਸਾਰੇ। ਹੂੰ ਫਿਰ ਕਿੱਦਾਂ ਉੱਥੋਂ ਇੱਥੇ ਤੱਕ ਕਿੱਦਾਂ ਪਹੁੰਚੇ ਲਾਇਲਪੁਰ ਤੱਕ? ਅਸੀਂ ਆਏ ਹਾਂ ਲਾਇਲਪੁਰ ਤੱਕ। 2 ਸਾਡੇ ਖਰਾਸ ਲਾਏ ਸੀ ਮਾਮਿਆਂ ਨੇ, ਕੋਈ ਦਰਿਆ ਦੇ ਵਿੱਚ ਉਹ ਲਿਜਾ ਕੇ ਤੇ ਉੱਥੇ ਲਾਏ। ਅੱਛਾ ਉੱਥੇ ਲੋਕਾਂ ਨੇ ਫਿਰ ਆਟਾ ਪੀ ਦਾਣੇ ਲਿਆ ਕੇ ਤਾਂ ਪੀਤੇ। ਜੋਗਾ ਸਾਰਿਆਂ ਦੀਆਂ ਸੀਗੀਆਂ ਤੁਰੀਆਂ ਫਿਰਦੀਆਂ। ਅੱਛਾ ਮੈਂ ਜਿਹੜੇ ਤੁਰੇ ਆ ਤਾਂ ਫੇਰ ਤਾਂ ਕੋਈ ਨਹੀਂ, ਅੱਲਾ ਦੀ ਖੈਰ ਹੀ ਰਹੀ। ਅੱਛਾ ਅੱਛਾ ਤੁਰ ਕੇ ਆਏ ਅਸੀਂ। ਤੋੜੋ ਗੱਡਾ ਸੀ ਸਾਡੇ ਕੋਲ ਅੱਛਾ ਤੇ ਸਮਾਨ ਉਹਦੇ ਤੇ ਰੱਖਿਆ ਸੀਗਾ, ਸੌਣ ਬਹਿਣ ਵਾਲਾ ਹੀ। ਹੂੰ ਤੇ ਦਾਣੇ ਸੀਗੇ ਕੋਈ 2 ਮਣ, ਆਟਾ ਸੀ ਕੋਈ ਮਣ 1.5 ਮਣ, ਅੱਛਾ ਬਲਕਿ ਬਹੁਤਾ ਹੀ ਸੀਗਾ। ਬਹੁਤ ਸਾਡੇ ਬਜ਼ੁਰਗ ਵੀ ਏਦਾਂ ਦੇ ਸੀਗੇ, ਮੇਰਾ ਬਾਪ ਵੀ। ਜਿਹਨੂੰ ਨਹੀਂ ਨਾ ਲੱਭੀ ਨੂੰ ਸ਼ਾਮ ਨੂੰ ਰੋਟੀ ਤੁਰਿਆ ਜਾਂਦੇ ਆ, ਅੱਛਾ ਉਹਨੂੰ ਰੋਟੀ ਆਟਾ ਦੇ ਜਾਣਾ ਜੇ ਰੋਟੀ ਪਕਾ ਦੇ। ਅੱਛਾ ਅਸੀਂ ਤੇ ਇਹ ਕੁਝ ਦੇਖਿਆ ਤੇ ਸਾਡੀ, ਮੇਰਾ ਤੁਹਾਡੇ ਨਾਲ ਹੁਣ ਗੱਲ ਕਰ ਲਈ ਆ। ਹੂੰ ਮੈਂ ਗੱਲ ਕਰਦਾ ਕਿਸੇ ਨਾਲ ਨਹੀਂ ਗਾ। ਕਿਉਂ? ਬਸ ਆਪਣੀ ਮਿਹਨਤ ਬਥੇਰੀ ਕੀਤੀ ਇੱਥੇ। ਅੱਛਾ ਮਿਹਨਤ ਕੀਤੀ, ਲੱਕੜੀਆਂ ਵੱਢੀਆਂ, ਵਾਹੀ ਰੱਖੀ,
ਆਲਾ ਦੁਆਲਾ ਦੀ ਲੱਕੜੀਆਂ ਕੁੱਕਰ ਰੂੜੀ ਜਿੱਥੇ ਲੱਭੀ ਉੱਥੋਂ ਜਾਂਦੇ। ਪਹਿਲੇ ਆਉਂਦੇ ਆ, ਸਾਡਾ ਗੱਡਾ ਇੱਥੇ ਆ ਗਿਆ, ਸਾਡੇ ਮਾਮਿਆਂ ਦਾ ਵੀ ਆ ਗਿਆ। ਅੱਛਾ। ਉਹ ਤੇ ਜੜ੍ਹਾਂ ਵਾਲੇ ਬਹਿ ਗਏ, ਉਹਨਾਂ ਦੇ ਨਾਲ ਪਿੰਡ ਦੇ ਬੰਦੇ ਬਹਿ ਗਏ ਤੇ ਅਸੀਂ ਇੱਥੇ ਆ ਗਏ। ਅੱਛਾ। ਇੱਥੇ ਆਉਂਦਿਆਂ ਦੂਏ ਦਿਨ ਫਜਲ ਚੁੱਕ ਨੇ ਗੱਡਾ ਲਾਤਾ, ਮੈਂ ਲੈ ਕੇ ਚਲਾ ਗਿਆ। ਅੱਛਾ। ਬਸ ਉਸਲੇ ਹੁਣ ਰੰਗ ਕੀ ਆ ਤੇ ਉਸਲੇ ਰੰਗ ਇਹ ਸੀ ਵੀ ਜਿੱਥੋਂ ਹੱਥ ਪੈ ਗਿਆ ਬੂਰੀ ਨੂੰ ਗਈ ਗੱਡੇ ਤੇ। ਅੱਛਾ। ਇਹ ਕਾਬਲਗੀਰੀ ਕਿਸੇ ਦੀ ਕੋਈ ਨਹੀਂ। ਤੁਸੀਂ ਪਹਿਲੇ ਦੱਸਣ ਰਹੇ ਸੀ ਕਿ ਚੰਗੀ ਭਲੀ ਸਾਂਝ ਸੀ ਆਪਸ 'ਚ, ਹਾਂਜੀ ਹਾਂ ਤੇ ਉਦੋਂ ਫਿਰ 47 'ਚ ਜਦੋਂ ਵੰਡ ਹੋ ਗਈ, ਹਾਂਜੀ। ਇੱਕਦਮ ਕੀ ਹੋ ਗਿਆ, ਮਾਰਨ ਲੱਗ ਪਏ ਇੱਕ ਦੂਸਰੇ ਨੂੰ? ਆਹੋ। ਇਹ ਹਿੰਦੂਆਂ ਦੀ ਬੇਈਮਾਨੀ ਸੀ। ਅੱਛਾ। ਤੇ ਸਿੱਖ ਵੀ ਪੈ ਸੀਗੇ ਵੀ ਮਾਰ ਕੇ ਮਾਲ ਲੁੱਟਣ ਆਏ, ਮਾਲ ਨਹੀਂ ਲੁੱਟਣ ਦਿੱਤਾ, ਗਾੜੀਆਂ ਹੋ ਕੇ ਡੱਕ ਦਿੱਤੇ। ਅੱਛਾ। ਇਹ ਸਾਰਿਆਂ ਪਿੰਡਾਂ ਦੇ ਵਿੱਚ ਫਿਰ ਉਹ ਜਿਸਲੇ ਉਹ ਹਲਾਰਾ ਲੱਗਾ ਨਾ ਸਾਡੀ ਮਿਆਣੀ ਵਾਲਾ, ਤੇ ਜਿਹੜਾ ਪਰਲਾ ਇਲਾਕਾ ਸੀ ਨਾ ਉਹਨਾਂ ਜਿੱਕਰ ਨੂੰ ਫਿਰ ਮਰਾਠਾ ਇੱਕ ਕੌਮ ਸੀ, ਉਹ ਆ ਗਈ, ਉਹਨੇ ਸਾਂਭ ਲਿਆ ਸਾਰੇ ਬੰਦੇ। ਅੱਛਾ। ਉਹਨਾਂ ਨੇ ਨਹੀਂ ਮਰਨ ਦਿੱਤਾ ਕੋਈ ਵੀ, ਉਹਨਾਂ ਨੂੰ ਨੇੜੇ ਵੀ ਨਹੀਂ ਆਉਣ ਦਿੱਤਾ। ਅੱਛਾ। ਕਣਕ ਬੜਾ ਸੀਗਾ, ਮੀਲਾਂ 'ਚ ਕਣਕ ਸੀ। ਤੇ ਇੱਥੇ ਫਿਰ ਕਿਸ ਤਰ੍ਹਾਂ ਸ਼ੁਰੂ ਕੀਤੀ ਸਾਰੀ, ਜਦੋਂ ਲੈ ਕੇ ਕੋਈ ਸ਼ੈ ਨਹੀਂ ਆਏ ਸੀ? ਜਿਹੜੀ ਇੱਥੇ ਆਹੋ ਇੱਥੇ ਜੋਗ ਆ ਗਈ। ਅੱਛਾ। ਗੱਡਾ 12-14 ਕਿਲੋ ਰਾਤ ਵੀ ਦਿੰਦੇ ਆਏ ਸਾਡੇ ਬਜ਼ੁਰਗ, ਜਿਹਦਾ ਨਹੀਂ ਸੀ ਨਾ ਰਾਤ ਨੂੰ ਅੱਛਾ। ਅੱਜ ਇੱਥੇ ਰਾਤ ਰਹਿਣੀ ਤਾਂ ਹੋਣੀ ਨਹੀਂ। ਇੱਥੇ ਫਿਰ ਕਿੱਦਾਂ ਗੁਜ਼ਰ ਬਸਰ ਕੀਤੀ? ਇੱਥੇ ਨਾ ਆਪਣਾ ਘਰ ਸੀ, ਨਾ ਕੋਈ ਸ਼ੈ ਹੈਗੀ ਨਹੀਂ, ਸੀ? ਇੱਥੇ ਘਰ ਤਾਂ ਨਹੀਂ ਆ, ਜਿੱਥੇ ਹੁਣ ਅਸੀਂ ਬੈਠੇ ਹਾਂ ਨਾ, ਇਹ ਕੋਲ ਵੀ ਥਾਂ ਲੱਭਾ ਸਾਨੂੰ ਆਉਂਦਿਆਂ ਨੂੰ। ਅੱਛਾ। ਤੇ ਦੂਸਰੇ ਦਿਨ ਇਹ ਲਾਲਪੁਰ ਚੱਲ ਗਿਆ ਸੀਗਾ ਗੁੜਗੜ ਲੈਣ ਨੂੰ। ਅੱਛਾ। ਜਿਹੜਾ ਕਿ ਇਹਨਾਂ ਦੇ ਕੋਲ ਇਹਨਾਂ ਨੇ ਵੀ ਲੁੱਟ ਖੋਹ ਕੀਤੀ ਸੀ ਨਾ ਸਿੱਖਾਂ ਦੀ। ਅੱਛਾ। ਉਹ ਮੇਰੇ ਗੱਡੇ ਤੇ ਜਾਂਦਾ ਰਿਹਾ, ਮੈਂ 4 ਸਾਲ 4 ਮਹੀਨੇ ਵਾਇਆ, ਕੋਈ ਦਿਹਾੜੀ ਜਾਣੀ ਅੱਜ। ਅੱਛਾ। ਹਾਂਜੀ ਜਿਨ੍ਹਾਂ ਨੇ ਲੁੱਟ ਛੁੱਟ ਕੀਤੀ ਸੀ ਉਹਨਾਂ ਦਾ ਮਾਲ ਤੁਸੀਂ ਗੱਡਿਆਂ ਤੇ ਪਾਉਂਦੇ ਰਹੇ? ਅੱਛਾ। ਅੱਛਾ, ਹੁਣ ਇਹ ਦੱਸੋ, ਹਾਂਜੀ ਆਪਣਾ ਪਿੰਡ ਚੇਤੇ ਆਂਦਾ? ਆਉਂਦਾ ਵਾ, ਮਿਆਣੀ ਸੀਗੀ, ਮਿਆਣੀ ਨਾਲ ਦਾ ਪਿੰਡ ਕਿਹੜਾ। ਅੱਛਾ। 2 ਮੀਲਾਂ 'ਚ ਮਿਆਣੀ ਸੀ, ਤਾਂ ਜਿਹੜੇ ਆਮ ਸਾਰੇ ਡੇਰੇ ਲੱਗੇ ਰਹਿੰਦੇ ਸੀ ਬਾਹਰ ਤੇ ਹਾਰਾ ਦੁਆਰਾ ਤੇ ਚਰਾਂ ਲਗਾ, ਇੱਧਰ ਵੀ ਪਈ ਆ, ਇੱਧਰ ਵੀ ਪਈ ਆ, ਮਾਲ ਚੁੱਕਦਾ ਸੀ ਲੋਕਾਂ ਦਾ। ਅੱਛਾ। ਲੋਕ ਬਹੁਤ ਚੰਗੇ ਸੀਗੇ, ਸਾਰੇ ਹੀ ਚੰਗੇ ਸੀ, ਗੁੱਜਰ ਸਾਡਾ ਇਲਾਕਾ ਸਾਰਾ ਹੀ ਚੰਗਾ। ਅੱਛਾ। ਸਿੱਖ ਵੀ ਚੰਗੇ ਸੀ, ਸਿੱਖ ਨੇ ਨਹੀਂ ਕਿਸੇ ਨੂੰ ਕੀਤਾ। ਅੱਛਾ। ਨਾ ਸਿੱਖ ਨੇ ਮਿਆਣੀ ਚਾਣ ਕੇ ਚੋਰੀ ਲਾਈ। ਤੇ ਚੇਤੇ ਆਂਦਾ, ਅੱਖਾਂ ਮੂਹਰੇ ਆਂਦਾ ਪਿੰਡ ਆਪਣਾ? ਆਉਂਦਾ, ਸਭ ਕੁਝ ਹੀ ਆਉਂਦਾ। ਹੁਣ ਤੇ ਕਹਿੰਦੇ ਨਜ਼ਰ ਵੀ ਕਮਜ਼ੋਰ ਆ। ਨਜ਼ਰ ਕਮਜ਼ੋਰ ਆ, ਉਦਾਂ ਦੀਦਾ ਹੀ ਆ ਵੀ ਇੱਥੇ ਉਹ ਸੀ, ਇੱਥੇ ਉਹ ਸੀ। ਅੱਖਾਂ ਮੂਹਰੇ ਆਂਦਾ ਹੈ? ਹਾਂ। ਰਾਤ ਨੂੰ ਸੁੱਤੇ ਪਏ ਐਵੇਂ ਪਿੰਡ ਮੂਹਰੇ ਆਂਦਾ? ਆਉਂਦਾ। ਉਹ ਚੁਬਾਰੇ ਬੰਨੇ, ਹਾਂਜੀ। ਗਲੀਆਂ ਸਾਰੀਆਂ ਗਲੀਆਂ ਸਾਰੀਆਂ ਉਦਾਂ ਹੀ ਆ, ਉਦਾਂ ਹੀ ਸੀ ਸਭ। ਜੇ ਚੱਲ ਜਾਈਏ ਤੁਹਾਨੂੰ ਲੈ ਚੱਲੀਏ ਉੱਥੇ, ਲੱਭ ਲੋਗੇ ਆਪਣਾ ਘਰ? ਘਰ ਤੋਂ ਜਾਂਦੇ ਲੱਭ ਲੈਂਗੇ, ਇੱਧਰੋਂ ਮੁੜਦੇ ਸੀ, ਲਹਿੰਦੇ ਪਾਸੇ ਮੁੜ ਕੇ ਥੋੜਾ ਜਿਹਾ ਸੀਗਾ, ਸਾਡੇ ਮੁਸਲਮਾਨ ਹੀ ਸੀ ਸਾਡੇ, ਇੱਧਰ ਹਿੰਦੂ ਸੀਗੇ। ਹੁਣ ਤੇ ਸਭ ਕੁਝ ਵੈਸੇ ਬਦਲ ਗਿਆ ਹੋਣਾ, ਵੇਖ ਲਓ। ਕੀ ਪਤਾ ਜੀ ਹੁਣ ਉੱਥੇ ਕੀ ਹੋਇਆ ਕੀ ਨਹੀਂ। ਆਇਆ ਤਾਂ ਕੋਈ ਨਹੀਂ ਨਾ ਮੁੜ ਕੇ। ਅੱਛਾ। ਕਰਮ ਬੜਾ ਰਿਹਾ। ਹੋਰ ਵਿੱਚ ਮਰੇ ਆ ਮੁਸਲਮਾਨ ਕਾਫੀ ਪਰਾਂ ਪਿਛਾ, ਤਹਿਸੀਲ ਤੋਂ ਪਰਾਂ। ਅੱਛਾ। ਸਾਡਾ ਜਿਹੜਾ ਸੀ ਨਾ ਦਸੂਆ, ਇਹ ਬੜੇ ਕਬਰ ਬੰਦੇ ਸੀ। ਦਸੂਆ ਤਹਿਸੀਲ ਸੀਗੀ ਤੇ ਪੁਲਿਸ ਇੱਥੇ ਸੀਗੀ, ਸੀਗੇ ਵੀ ਸਿੱਖ। ਅੱਛਾ। ਉਹਨਾਂ ਨੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਸਾਨੂੰ 1947 ਦੀ ਲੜਾਈਆਂ ਔਰ ਨਫ਼ਰਤਾਂ ਬਾਰੇ ਤੇ ਦੱਸਿਆ ਜਾਂਦਾ ਹੈ, ਲੇਕਿਨ ਉਸ ਦੇ ਪਹਿਲੇ ਦੀ ਸਾਂਝ, ਪਿਆਰ, ਪ੍ਰੀਤ, ਮੁਹੱਬਤ, ਉਹ ਕੁਛ ਵੀ ਨਹੀਂ ਦੱਸਿਆ ਜਾਂਦਾ, ਔਰ ਉਹ ਸਭ ਕੁਛ ਇਹਨਾਂ ਬਜ਼ੁਰਗਾਂ ਕੋਲ ਹੀ ਲੱਭਦਾ ਹੈ। ਤਾਂ ਹੀ ਅਸੀਂ ਇਹਨਾਂ ਬਜ਼ੁਰਗਾਂ ਦੀ ਵੀਡੀਓਜ਼ ਬਣਾ ਕੇ ਆਪਣੀ ਆਉਣ ਵਾਲੀ ਨਸਲ ਤੱਕ ਪਹੁੰਚਾਉਂਦੇ ਹਾਂ। ਮਿਲਦੇ ਹਾਂ ਇਸ ਤਰ੍ਹਾਂ ਦੀ ਇੱਕ ਹੋਰ ਕਹਾਣੀ ਨਾਲ। ਫਿਰ ਰੱਬ ਰਾਖਾ ਜੀ।